ਅਗਲੀ ਖਬਰ ਜਿਹੜੀ ਆ ਰਹੀ ਆ ਉਹ ਜਿਹੜੇ ਇੱਥੋਂ ਦੇ ਮੰਤਰੀ ਨੇ ਕਹਿ ਲਓ ਉਹਨਾਂ ਦੇ ਨਾਲ ਜੁੜੀ ਹੋਈ ਆ। ਪੈਮ ਬੋਂਡੀ ਜਿਹੜੇ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਨੇ, ਅਟਾਰਨੀ ਜਨਰਲ ਪੈਮ ਬੋਂਡੀ ਦੇ ਨਾਲ ਜੁੜੀ ਹੋਈ ਆ। ਹਾਊਸ ਜੁਡੀਸ਼ਰੀ ਕਮੇਟੀ ਦੀ ਹੀਅਰਿੰਗ ਦੇ ਵਿੱਚ ਕਹਿੰਦੇ ਕਿ ਖਾਸਾ ਡਰਾਮਾ ਹੋ ਗਿਆ। ਕਾਰਨ ਇਹ ਕਿ ਜਦੋਂ ਬੋਂਡੀ ਨੂੰ ਸਵਾਲ ਕੀਤੇ ਗਏ ਤਾਂ ਉਹ ਉੱਚੀ ਬੋਲਣ ਲੱਗੀ। ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਰੂਮ ਦੇ ਵਿੱਚ ਸਭ ਤੋਂ ਉੱਚੀ ਆਖੀ ਗਈ ਆ। ਅਖੀਰ ਤੇ ਇਹ ਡਰਾਮਾ ਇੰਨਾ ਕੁ ਵੱਧ ਗਿਆ ਵੀ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਉਹਨੇ ਵੀ ਇਹ ਮੈਨੂੰ ਡਰਾਉਣੀ ਜਿਹੜੀ ਟੋਨ ਆ ਉਹਦੇ ਵਿੱਚ ਸਵਾਲ ਪੁੱਛ ਰਹੇ ਨੇ। ਅਟਾਰਨੀ ਜਨਰਲ ਜਿਹੜੇ ਨੇ ਉਹਨਾਂ ਦੀ ਆਵਾਜ਼ ਇੱਕ ਵਾਰੀ ਇੰਨੀ ਕੁ ਉੱਚੀ ਹੋ ਗਈ ਸੀ ਕਿ ਜਿਮ ਜਾਰਡਨ ਜਿਹੜੇ ਕਿ ਰਿਪਬਲਿਕਨ ਨੇ, ਚੇਅਰਮੈਨ ਵੀ ਨੇ ਕਮੇਟੀ ਦੇ, ਉਹਨਾਂ ਨੂੰ ਵਿੱਚ ਉਹਦੇ ਇਨਵੋਲਵ ਹੋ ਕੇ ਉਹਨਾਂ ਨੂੰ ਰੋਕਣਾ ਪਿਆ ਪੈਮ ਬੋਂਡੀ ਨੂੰ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਸ ਤਰੀਕੇ ਦੇ ਨਾਲ ਤੁਸੀਂ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਹੀਅਰਿੰਗ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਪੇਸ਼ ਨਹੀਂ ਆ ਸਕਦੇ। ਪਰ ਲਗਾਤਾਰ ਜਿਹੜਾ ਆਪਸੀ ਤਣਾਅ ਸੀ ਉਹ ਬਣਿਆ ਰਿਹਾ। ਪ੍ਰੈਮਿਲਾ ਜੈਪਾਲ ਜਿਹੜੇ ਨੇ ਉਹਨਾਂ ਨੇ ਕਈ ਜਿਹੜੇ ਸਵਾਲ ਪੁੱਛੇ ਸੀ, ਖਾਸ ਕਰਕੇ ਜੈਫਰੀ ਐਪਸਟੀਨ ਜਿਹੜੀਆਂ ਫਾਈਲਸ ਨੇ ਉਹਨਾਂ ਨੂੰ ਲੈ ਕੇ। ਪੈਮ ਬੋਂਡੀ ਜਿਹੜੇ ਕਿ ਉਹਨਾਂ ਨੇ ਦੋਸ਼ ਲਾਏ, ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਸੀਗੇ। ਸੋ ਕਹਿੰਦੇ ਵੀ ਤੁਸੀਂ ਜਿਹੜੇ ਲਗਾਤਾਰ ਸਵਾਲਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਇਹਨਾਂ ਤੋਂ ਭੱਜ ਨਹੀਂ ਸਕਦੇ। ਪਰ ਐਪਸਟੀਨ ਦੇ ਮਾਮਲੇ ਦੇ ਵਿੱਚ ਪੈਮ ਬੋਂਡੀ ਨੂੰ ਕਿਹਾ ਗਿਆ ਕਿ ਤੁਸੀਂ ਇਹ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਤੇ ਲੋੜੋਂ ਵੱਧ ਇਸ ਮਾਮਲੇ ਦੇ ਵਿੱਚ ਹੇਰ-ਫੇਰ ਕੀਤਾ, ਪ੍ਰੈਮਿਲਾ ਜੈਪਾਲ ਦੇ ਕਹਿਣ ਦੇ ਮੁਤਾਬਕ। ਉਸ ਤੋਂ ਬਾਅਦ ਕਹਿੰਦੇ ਸਥਿਤੀ ਹੋਰ ਅਨਕੰਫਰਟੇਬਲ ਹੋ ਗਈ ਸੀ ਤੇ ਡਰਾਮੈਟਿਕ ਮੂਵਮੈਂਟ ਜਿਹੜੀ ਉਹ ਤਿਆਰ ਹੋ ਗਈ ਸੀਗੀ ਤੇ ਲਗਾਤਾਰ ਇਹਨਾਂ ਦੇ ਵਿੱਚ ਆਪਸੀ ਜਿਹੜੀ ਤਕਰਾਰਬਾਜ਼ੀ ਉਹ ਹੁੰਦੀ ਰਹੀ। ਤੇ ਬਾਅਦ ਦੇ ਵਿੱਚ ਜਦੋਂ ਜਿਮ ਜਾਰਡਨ ਜਿਨ੍ਹਾਂ ਨੇ ਦਖਲਅੰਦਾਜ਼ੀ ਕਰਕੇ ਇਸ ਜਿਹੜੀ ਬਹਿਸ ਆ ਜਾਂ ਜਿਹੜੇ ਇੱਕ ਵਾਰੀ ਤਾਂ ਪੂਰਾ ਤਣਾਅ ਬਣ ਗਿਆ ਸੀ ਉਹਨੂੰ ਰੋਕਣ ਦਾ ਯਤਨ ਕੀਤਾ, ਤਾਂ ਉਸ ਤੋਂ ਬਾਅਦ ਪੈਮ ਬੋਂਡੀ ਵੀ ਜਿਹੜੇ ਆ ਉਹ ਥੋੜੇ ਬਹੁਤ ਸ਼ਾਂਤ ਹੋਏ। ਇਹਦੇ ਨਾਲ ਬੋਂਡੀ ਜਿਹੜੇ ਨੇ ਉਹਨਾਂ ਨੇ ਡਿਫੈਂਡ ਕੀਤਾ ਐਪਸਟੀਨ ਦੇ ਮਾਮਲੇ ਦੇ ਵਿੱਚ। ਉਹ ਕਹਿੰਦੇ ਵੀ ਮੈਂ ਇੱਕ ਕੈਰੀਅਰ ਪ੍ਰੋਸੀਕਿਊਟਰ ਦੇ ਨਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ ਤੇ ਕਹਿੰਦੇ ਵੀ ਮੈਂ ਆਪਣੇ ਇਸ ਮਾਮਲੇ ਦੇ ਵਿੱਚ ਜਿੰਨਾ ਵੀ ਮੇਰਾ ਕੈਰੀਅਰ ਆ ਤੇ ਮੈਂ ਵਿਕਟਮਸ ਦੇ ਲਈ ਫਾਈਟ ਜਿਹੜੀ ਆ ਉਹ ਕਰਦੀ ਰਹੀ ਹਾਂ ਤੇ ਕਰਦੀ ਰਹੂੰਗੀ, ਜਿਹੜੇ ਵੀ ਮੇਰੇ ਤੱਕ ਹੁਣ ਤੱਕ ਪਹੁੰਚੇ ਨੇ। ਸੋ ਕਹਿੰਦੇ ਵੀ ਮੇਰਾ ਨਾਂ ਤੁਸੀਂ ਇਸ ਮਾਮਲੇ ਦੇ ਵਿੱਚ ਬੇਲੋੜਾ ਨਾ ਇਨਵੋਲਵ ਕਰੋ। ਸੋ ਉਸ ਤੋਂ ਬਾਅਦ ਰਸਕਿਨ ਜਿਹੜੇ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਤੇ ਰਸਕਿਨ ਨੇ ਵੀ ਉਹਨਾਂ ਨੂੰ ਜਿਹੜੇ ਤਿੱਖੇ ਸਵਾਲ ਇਸ ਮਾਮਲੇ ਦੇ ਵਿੱਚ ਪੁੱਛੇ। ਸੋ ਤੇ 4 ਜਾਣੇ ਜਿਹੜੇ ਨੇ, ਜੈਮੀ ਰਸਕਿਨ ਤੇ ਪੈਮ ਬੋਂਡੀ, ਪ੍ਰੈਮਿਲਾ ਜੈਪਾਲ ਤੇ ਜਿਹੜੇ ਇੱਕ ਰਿਪਬਲਿਕਨ ਪਾਰਟੀ ਤਰਫੋਂ ਨੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ 4 ਦੀ ਜਿਹੜੀ ਆਪਸੀ ਗੱਲਬਾਤ ਆ ਉਹ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਜਿਮ ਜਾਰਡਨ ਦੇ ਦਖਲ ਦੇ ਨਾਲ ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ, ਜਿਹੜੀ ਹੀਅਰਿੰਗ ਸੀ, ਹੌਲੀ ਫਿਰ ਸ਼ਾਂਤ ਪਾਸੇ ਵਾਲੇ ਨੂੰ ਤੁਰੀ ਸੀ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਵੀ ਕ੍ਰਿਟੀਸਾਈਜ਼ ਕਰ ਰਹੇ ਹੈਗੇ ਪੈਮ ਬੋਂਡੀ ਨੂੰ, ਖਾਸ ਕਰਕੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਜੈਫਰੀ ਐਪਸਟਾਈਨ ਦੀਆਂ ਜੋ ਸੈਕਸ ਅਫੈਂਡਰ ਸੀਗਾ ਉਹਦੀਆਂ ਫਾਈਲਸ ਨੂੰ ਹੈਂਡਲ ਕੀਤਾ ਹੈਗਾ ਆ। ਸੋ ਕ੍ਰਿਟਿਸਿਜ਼ਮ ਕਹਿੰਦੇ ਵੀ ਡਿਪਾਰਟਮੈਂਟ ਦਾ ਫੇਲਿਅਰ ਹੋਇਆ ਹੈਗਾ। ਇਸ ਤੋਂ ਬਿਨਾਂ ਬਹੁਤ ਸਾਰੇ ਜੋ ਓਪੋਨੈਂਟਸ ਹੈਗੇ ਆ ਪ੍ਰੈਜ਼ੀਡੈਂਟ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਡਿਪਾਰਟਮੈਂਟ ਆਫ ਜਸਟਿਸ ਪੂਰੀ ਤਰ੍ਹਾਂ ਪੋਲੀਟੀਕਲੀ ਇਨਵੋਲਵ ਆ। ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਚੇਅਰਮੈਨ ਆ ਜਰੋਮ ਪਾਵਲ, ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ। ਕੈਲੀਫੋਰਨੀਆ ਦੇ ਡੈਮੋਕ੍ਰੇਟ ਸੈਨੇਟਰ ਐਡਮ ਸ਼ੇਫ ਆ, ਉਹਨਾਂ ਦੀ ਸਾਬਕਾ ਓਬਾਮਾ ਟਾਈਮ ਦੇ ਇੰਟੈਲੀਜੈਂਸ ਆਫੀਸ਼ੀਅਲ ਜੇਮਸ ਕਲੈਪਰ ਤੇ ਜੌਨ ਬ੍ਰੈਨਨ ਕਹਿੰਦੇ ਵੀ ਅੱਜ ਤੱਕ ਕਦੇ ਇਹ ਨਹੀਂ ਹੋਇਆ ਜੋ ਡਿਪਾਰਟਮੈਂਟ ਆਫ ਜਸਟਿਸ ਨੂੰ ਪੋਲੀਟੀਸਾਈਜ਼ ਕੀਤਾ ਹੋਇਆ ਹੋਵੇ। ਸੋ ਇਹ ਪੈਮ ਬੋਂਡੀ ਉਹਨਾਂ ਦੇ ਅੰਡਰ ਹੋ ਰਿਹਾ ਹੈਗਾ ਆ। ਸੋ ਪਰ ਸੋ ਫਾਰ ਪੈਮ ਬੋਂਡੀ ਉਹਨਾਂ ਨੂੰ ਟਰੰਪ ਉਹਨਾਂ ਦੀ ਪੂਰੀ ਸਪੋਰਟ ਆ ਤੇ ਹਜੇ ਤੱਕ ਉਹ ਕਿਤੇ ਜਾਂਦੇ ਨਹੀਂ ਤੇ ਉਹ ਅਟਾਰਨੀ ਜਨਰਲ ਹੀ ਟਿਕੇ ਰਹਿਣਗੇ। ਜੀ।